ਇਹ ਅਮਰੀਕਾ ਦਾ ਖਜ਼ਾਨਾ ਮੰਤਰੀ ਕਹਿ ਰਿਹਾ the Indians had been very good actors. We had asked them to stop buying sanctioned Russian oil this fall. They did. ਅਸੀਂ ਉਹਨਾਂ ਨੂੰ ਹੁਕਮ ਕੀਤਾ ਵੀ ਬੰਦ ਕਰੋ ਰੂਸ ਤੋਂ ਤੇਲ ਖਰੀਦਣਾ, ਔਰ ਉਹਨਾਂ ਨੇ ਐਨ ਜਿਹੜੇ ਨੇ ਉਹ ਗੋਡੇ ਟੇਕ ਕੇ ਮੱਥਾ ਟੇਕ ਕੇ ਉਹਨਾਂ ਨੇ ਕਿਹਾ ਜੀ ਹਜ਼ੂਰ ਸਾਡੇ ਮਾਈ ਬਾਪ। ਪਰਮਿਸ਼ਨ ਦੇ ਦਿੱਤੀ ਹੈ ਇੰਡੀਆ ਨੂੰ ਵੀ 30 ਦਿਨ ਲਈ ਤੁਸੀਂ ਜਿਹੜੀ ਹੈ ਇਹਨੂੰ ਖਰੀਦ ਸਕਦੇ ਹੋ। ਔਰ ਤੁਸੀਂ ਹੁਣ ਆਪੋਜੀਸ਼ਨ ਦਾ ਤਾਂ ਠੀਕ ਕਹਿਣਾ ਵੀ ਤੁਸੀਂ ਇੰਡੀਪੈਂਡੈਂਟ ਮੁਲਕ ਹੋ, 1 ਬਿਲੀਅਨ 400 ਮਿਲੀਅਨ ਦਾ ਵਾਸ਼ਿੰਗਟਨ ਤੁਹਾਨੂੰ ਪਰਮਿਸ਼ਨ ਦੇ ਰਿਹਾ, ਤੁਸੀਂ ਕਹਿ ਰਹੇ ਹੋ ਕਿ ਜੀ ਵਾਹ ਵਾਹ ਵਾਹ। ਔਰ ਬੀਜੇਪੀ ਨੇ ਐਗਜ਼ੈਕਟਲੀ ਉਹੀ ਕਿਹਾ, ਸਕਸੈਸ ਆਫ ਪ੍ਰਾਈਮ ਮਿਨਿਸਟਰ ਮੋਦੀ ਸਟ੍ਰੈਟੇਜਿਕ ਆਇਲ ਡਿਪਲੋਮੇਸੀ, ਬੀਜੇਪੀ ਹੇਲਸ 30-day US waiver to purchase Russia। ਵੀ ਰਸ਼ੀਆ ਨੇ ਦੇਣਾ ਤਾਂ ਮੰਨ ਲਿਆ, ਪਰ ਜਿਵੇਂ ਇਹਨਾਂ ਨੇ ਅਮਰੀਕਾ ਸਾਹਮਣੇ ਗੋਡੇ ਟੇਕੇ ਨੇ, ਰਸ਼ੀਆ ਨੇ ਕਿਹਾ ਵੀ ਅੱਗੇ ਤਾਂ ਜਿਹੜੇ $60 ਕਰੂਡ ਆਇਲ ਬੈਰਲ ਤੁਹਾਨੂੰ ਅਸੀਂ ਕੰਸੈਸ਼ਨ 'ਚ $55 ਦੀ ਦੇ ਰਹੇ ਸੀ, ਹੁਣ ਅਸੀਂ $70 ਦੀ ਦੇ। ਇੱਕ ਆਪਣੇ ਆਪ ਨੂੰ ਵਿਸ਼ਵ ਗੁਰੂ ਕਹਿਣ ਵਾਲੇ ਈਰਾਨ ਦੇ ਮੁੱਦੇ ਦੇ ਉੱਤੇ ਜੁੱਤੀਆਂ, ਆਇਲ ਤੁਸੀਂ ਲੈਣਾ ਹੈ, ਪੈਸੇ ਦੇਣੇ ਨੇ, ਕਿੱਥੋਂ ਕਿੰਨਾ ਤੁਸੀਂ ਬਿਲਕੁਲ ਲੰਮੇ ਪੈ ਗਏ ਨੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਖਜ਼ਾਨਾ ਮੰਤਰੀ ਸਕਾਟ ਬੈਸੈਂਟ ਨੇ ਫੋਕਸ ਨਿਊਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਅਮਰੀਕਾ ਨੇ ਭਾਰਤ ਨੂੰ ਰੂਸ ਤੋਂ ਤੇਲ ਖਰੀਦਣ ਲਈ 30 ਦਿਨ ਦੀ ਛੋਟ ਦਿੱਤੀ ਹੈ। ਸੋ ਇਸ ਤੇ ਓਪੋਜੀਸ਼ਨ ਪਾਰਟੀਆਂ ਨੇ ਇਹ ਸਵਾਲ ਕੀਤਾ ਹੈ ਕਿ ਕੀ ਭਾਰਤ ਅਮਰੀਕਾ ਦਾ ਪੂਰੀ ਤਰ੍ਹਾਂ ਗੁਲਾਮ ਬਣ ਚੁੱਕਾ ਹੈ, ਜਿਸ ਦੇ ਹੁਕਮਾਂ ਦੀ ਉਹ ਤਾਮੀਰ ਕਰ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਨਾਲ ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਇੱਕ ਵਾਰੀ ਫੇਰ ਰਿਮਾਈਂਡ ਕਰਵਾ ਦਈਏ ਕਿ 8 ਮਾਰਚ ਯਾਨੀ ਕਿ ਬੀਤੇ ਕੱਲ ਟਾਈਮ ਚੇਂਜ ਹੋਇਆ ਹੈ। ਅਮਰੀਕਾ ਦੇ ਵਿੱਚ ਜਿਹੜੀ ਸਨਲਾਈਟ ਨੂੰ ਜ਼ਿਆਦਾ ਇਸਤੇਮਾਲ ਕਰਨ ਦੇ ਲਈ 1 ਘੰਟਾ ਜਿਹੜਾ ਹੈ ਉਹ ਘੜੀ ਅੱਗੇ ਕਰ ਦਿੱਤੀ ਗਈ ਹੈ। ਸੋ ਜ਼ਾਹਰ ਹੈ ਵੀ ਜਿਹੜੇ ਬਾਹਰਲੇ ਮੁਲਕਾਂ 'ਚ ਬੈਠੇ ਸਾਡੇ ਗਲੋਬਲੀ ਇਸ ਪ੍ਰੋਗਰਾਮ ਨੂੰ ਦੇਖਦੇ ਨੇ, ਜੇ ਅੱਗੇ ਉਹ ਜਿਹੜੇ ਨੇ ਉਹ 8 ਵਜੇ ਔਨ ਕਰਦੇ ਸੀ ਤੇ ਹੁਣ ਜਿਹੜਾ ਹੈ ਉਹਨਾਂ ਨੂੰ 1 ਘੰਟੇ ਦਾ ਧਿਆਨ ਰੱਖਣਾ ਹੋਏਗਾ। ਔਰ ਬਹੁਤ ਸਾਰੇ ਜਿਹੜੇ ਹੁਣ ਜੁੜਨਗੇ ਕਿਉਂਕਿ ਉਹਨਾਂ ਨੂੰ ਲੱਗੇ ਕਿ ਵੀ ਅਜੇ 8 ਵਜੇ ਨੇ, ਜਦੋਂ ਕਿ ਆਲਰੇਡੀ 9 ਵੱਜ ਚੁੱਕੇ ਨੇ, 9 ਸਵਾ 9 ਹੋ ਚੁੱਕੇ ਨੇ। ਦੇਖੋ, ਅਸੀਂ ਕਿਉਂਕਿ ਇਸ ਵੇਲੇ ਪਿਛਲੇ 9 ਦਿਨਾਂ ਤੋਂ ਜਿਹੜੀ ਜੰਗ ਅਮਰੀਕਾ ਇਜ਼ਰਾਈਲ ਦੀ ਈਰਾਨ ਦੇ ਖਿਲਾਫ ਜਾਰੀ ਹੈ, ਉਸ ਦੇ ਅੱਡ-ਅੱਡ ਇੰਪੈਕਟਸ, ਉਹਦਾ ਇਕਨੋਮਿਕਲ ਇੰਪੈਕਟ, ਕਿਵੇਂ ਜਿਹੜਾ ਬੈਰਲ ਆਫ ਆਇਲ ਜਿਹੜੀ ਹੈ ਕਰੂਡ ਦੀ ਜਿਹੜੀ ਕੀਮਤ $65 ਤੋਂ $112 ਤੱਕ ਗਈ। ਹੁਣ ਅੱਜ ਜਦੋਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਥੋੜ੍ਹੀ ਹੋਪ ਦਿੱਤੀ ਹੈ ਕਿ ਵੀ ਬਹੁਤ ਜਲਦੀ ਅਸੀਂ ਇਸ ਨੂੰ ਸਮੇਟ ਰਹੇ ਹਾਂ ਤੇ ਵਾਪਸ ਜਿਹੜੀ ਹੈ ਉਹ $90 ਤੇ ਆਈ ਹੈ। ਔਰ ਇਸੇ ਤਰ੍ਹਾਂ ਜਿਹੜਾ ਸਟ੍ਰੇਟ ਆਫ ਹਾਰਮੂਜ਼ ਜਿਹੜਾ ਬਿਲਕੁਲ ਪਰਸ਼ੀਅਨ ਗਲਫ ਦੇ ਨੱਕੇ ਦੇ ਉੱਤੇ ਹੈ, ਕਿਉਂਕਿ ਇਹੀ ਉਹ ਸਟ੍ਰੇਟ ਹੈ, ਲਗਭਗ 100 ਮੀਲ ਦਾ ਏਰੀਆ ਔਰ ਸ਼ਾਇਦ ਉਹਨਾਂ ਦੀ 30 ਜਾਂ 40 ਮੀਲ ਦੀ ਚੌੜਾਈ, ਜਿੱਥੋਂ ਪਰਸ਼ੀਅਨ ਗਲਫ ਜਿਹੜੀ ਫਾਰਸ ਦੀ ਖਾੜੀ ਤੋਂ ਐਂਟਰੀ ਇੰਡੀਅਨ ਓਸ਼ਨ ਦੇ ਵਿੱਚ ਹੁੰਦੀ ਹੈ, ਜਾਂ ਉਹਨੂੰ ਅਰੇਬੀਅਨ ਓਸ਼ਨ ਵੀ ਕਹਿੰਦੇ ਨੇ। ਔਰ ਜਿਹੜੇ ਮੁਲਕ ਅਰੇਬੀਅਨ ਓਸ਼ਨ ਦੇ ਨਾਲ ਫਿਰ ਜੁੜਦੇ ਨੇ ਆ ਕੇ, ਉਹਨਾਂ ਨੂੰ ਤੇਲ ਦੀ ਸਪਲਾਈ ਜਾਂ ਉਹਨਾਂ ਦੇ ਲਈ ਜਿਹੜੇ ਜਹਾਜ਼ ਜਿਹੜੇ ਰਸ਼ੀਆ ਤੋਂ ਜਾਂ ਦੂਸਰਾ ਆਇਲ ਵੀ ਉਹ ਉਸੇ ਰਾਹੀਂ ਉਹਨਾਂ ਤੱਕ ਪਹੁੰਚਦਾ ਹੈ, ਕਿਉਂਕਿ ਰਾਊਟ ਹੀ ਉਹ ਹੈ ਜਿਹਦੇ ਥੱਲੇ ਫਿਰ ਚਾਈਨਾ ਨੂੰ ਇੱਕ ਵੱਡਾ ਹਿੱਸਾ ਚਾਈਨਾ ਦੀ ਸਪਲਾਈ। ਓਵਰਆਲ ਗਲੋਬਲ ਆਇਲ ਦਾ 20% ਜਿਹੜੀ ਸਪਲਾਈ ਹੈ ਉਹ ਸਟੇਟ ਆਫ ਹਾਰਮੂਜ਼ ਚੋਂ ਜਾਂਦੀ ਹੈ, ਜਿਸ ਨਾਲ ਚਾਈਨਾ, ਫਿਲੀਪੀਨਸ, ਜਾਪਾਨ, ਸਾਊਥ ਕੋਰੀਆ, ਨਾਰਥ ਕੋਰੀਆ, ਇੰਡੀਆ, ਪਾਕਿਸਤਾਨ, ਇਹ ਸਾਰੇ ਹੀ ਪ੍ਰਭਾਵਿਤ ਹੁੰਦੇ ਨੇ। ਹੁਣ ਜ਼ਾਹਰ ਹੈ ਵੀ ਬੇਸ਼ੱਕ ਬਹੁਤ ਸਾਰਿਆਂ ਨੇ ਇਹ ਹੈ ਜੀ ਸਾਡੇ ਕੋਲ 1 ਮਹੀਨੇ ਦਾ ਹੈ, ਕਿਸੇ ਕੋਲ ਥੋੜ੍ਹਾ ਬਹੁਤ ਜ਼ਿਆਦਾ ਹੋਏਗਾ, ਚਾਈਨਾ ਨੇ ਜ਼ਿਆਦਾ ਸਟੋਰ ਕੀਤਾ ਹੋਇਆ, ਲੇਕਿਨ ਇੰਡੀਆ ਅਦਰਵਾਈਜ਼ ਜਿਸ ਦਾ ਸ਼ਿਕੰਜਾ ਸਾਰੇ ਪਾਸਿਓਂ ਕੱਸਿਆ ਹੋਇਆ
ਰਸ਼ੀਅਨ ਆਇਲ ਬਾਏ ਕਰਨ ਦਾ ਟ੍ਰੇਡ ਡੀਲ ਦਾ ਜਿਹੜਾ ਇੱਕ ਪਾਰਟ ਸੀ, ਜਿਹਦੇ ਤੋਂ ਪਹਿਲਾਂ ਲਗਭਗ 25% ਜੁਰਮਾਨਾ ਸੀ ਇੰਡੀਆ ਤੇ 25% ਟੈਰਿਫ ਸੀ, 25% ਇਹ ਸੀ ਕਿ ਰਸ਼ੀਅਨ ਆਇਲ ਬਾਏ ਕਰ ਰਿਹਾ, ਔਰ ਬਾਅਦ ਚ ਪ੍ਰੈਜ਼ੀਡੈਂਟ ਟਰੰਪ ਨੇ ਇਹਨੂੰ ਬਿਲਕੁਲ ਕਲੀਅਰ ਕੀਤਾ ਕਿ ਭਾਈ ਇਹਨੂੰ ਬੰਦ ਕਰੋ ਖਰੀਦਣਾ। ਔਰ ਰਿਪੀਟਡਲੀ ਫਿਰ ਜਿਹੜੇ ਅਮਰੀਕਾ ਦੇ ਐਂਬੈਸਡਰ ਨੇ ਇੰਡੀਆ 'ਚ ਜਿਹੜੇ ਸਰਜੀਓ, ਉਹਨਾਂ ਨੇ ਵੀ ਇਹ ਕਲੇਮ ਕੀਤਾ ਕਿ ਵੀ ਇੰਡੀਆ ਨੇ ਬਿਲਕੁਲ ਬੰਦ ਕਰ ਦਿੱਤਾ। ਔਰ ਇਸ ਦੇ ਉੱਤੇ ਈਵਨ ਜਦੋਂ ਰਸ਼ੀਆ ਨੂੰ ਪੁੱਛਿਆ ਗਿਆ ਕਿ ਵੀ ਤੁਸੀਂ ਸਾਨੂੰ ਆਪਣਾ ਇਹ ਡਾਟਾ ਦਿਓ ਕਿ ਵੀ ਤੁਸੀਂ ਇੰਡੀਆ ਨੂੰ ਕਿੰਨਾ ਜਿਹੜਾ ਹੈ ਉਹ ਆਇਲ ਜਾਂਦਾ ਹੈ ਜਾਂ ਜਾ ਰਿਹਾ ਹੈ, ਉਹਨਾਂ ਨੇ ਨਾ ਕਰ ਦਿੱਤੀ ਡਾਟਾ ਦੇਣ ਤੋਂ। ਰਸ਼ੀਆ ਵਿਲ ਨਾਟ ਡਿਸਕਲੋਜ਼ ਡਾਟਾ ਔਨ ਇਟਸ ਕਰੂਡ ਐਕਸਪੋਰਟ ਟੂ ਇੰਡੀਆ। ਲੇਕਿਨ ਜਿਹੜੀ ਗੱਲ ਨੇ ਉੱਥੇ ਭਾਰਤ ਦੇ ਵਿੱਚ ਇਹਨਾਂ ਦੀ ਹੋਰ ਵੀ ਜਿਹੜੀ ਹੈ ਉਹ ਕਿਰਕੀ ਕਰਾਈ ਹੈ, ਉਹ ਇਹ ਹੈ ਕਿ ਅਮਰੀਕਾ ਦੇ ਸੈਕਟਰੀ ਆਫ ਟ੍ਰੇਜਰ, ਜਿਨ੍ਹਾਂ ਨੂੰ ਖਜ਼ਾਨਾ ਮੰਤਰੀ ਅਸੀਂ ਕਹਿ ਸਕਦੇ, ਮਿਸਟਰ ਸਕਾਟ ਬੈਸੈਂਟ ਨੇ ਫੌਕਸ ਨਿਊਜ਼ ਨੂੰ ਇੰਟਰਵਿਊ ਦਿੱਤਾ। ਉਹਦੇ 'ਚ ਕਿਉਂਕਿ ਹੁਣ ਇਸ ਵੇਲੇ ਸਾਰੇ ਹੀ ਮੁਲਕ ਜਿਹੜੇ ਨੇ ਉਹ ਆਇਲ ਦੀ ਸਪਲਾਈ ਸਟੇਟ ਆਫ ਹਾਰਮੁਜ਼ ਬੰਦ ਹੋ ਗਿਆ। ਹਾਲਾਂਕਿ ਈਰਾਨ ਨੇ ਕੋਈ ਆਪਣੇ ਜਹਾਜ਼ ਭੇਜ ਕੇ ਨਹੀਂ ਕੀਤਾ, ਥ੍ਰੈਟ ਹੀ ਆ ਉਹਨਾਂ ਦੀ। ਕੰਪਨੀਆਂ ਜਿਹੜੀਆਂ ਇੰਸ਼ੋਰੈਂਸ ਨੇ ਉਹਨਾਂ ਨੇ ਨਾ ਕਰਤੀ। ਹੁਣ ਉਹਨੇ ਸੈਕਟਰੀ ਆਫ ਟ੍ਰੇਜਰੀ ਮਿਸਟਰ ਸਕਾਟ ਬੈਸੈਂਟ ਕਹਿੰਦੇ ਨੇ the world is very well supplied in oil. Yesterday, the Treasury Department agreed to let our allies in India start buying Russian oil that was already on the water. ਹੁਣ ਕਿਉਂਕਿ ਇਹ ਕਿਹਾ ਗਿਆ ਕਿ ਵੀ ਇਹ ਜੰਗ ਤੁਸੀਂ ਸ਼ੁਰੂ ਕਰ ਲਈ, ਆਇਲ ਸਪਲਾਈ ਤਾਂ ਡਿਸਰਪਟ ਹੋ ਗਏ। ਉਹਨਾਂ ਨੇ ਕਿਹਾ ਨਹੀਂ ਉਹ ਬਿਲਕੁਲ ਠੀਕ ਹੈ। ਈਵਨ ਅਸੀਂ ਜਿਹੜਾ ਸਾਡਾ ਐਲਾਈ ਹੈ ਇੰਡੀਆ, ਉਹਨੂੰ ਅਸੀਂ 30 ਦਿਨ ਦੀ ਇਜਾਜ਼ਤ ਦੇ ਦਿੱਤੀ ਹੈ ਕਿ ਉਹ ਰੂਸ ਦਾ ਤੇਲ ਖਰੀਦ ਸਕਦਾ। The Indians had been very good actors. ਇਹ ਵੀ ਇੱਕ ਵਿਅੰਗ ਉਹਨੇ ਕਿਹਾ ਵੀ ਐਕਟਿੰਗ ਬਹੁਤ ਵਧੀਆ ਕਰਦੇ ਨੇ ਇੰਡੀਅਨ। ਇਹ ਅਮਰੀਕਾ ਦਾ ਖਜ਼ਾਨਾ ਮੰਤਰੀ ਕਹਿ ਰਿਹਾ। The Indians had been very good actors. We had asked them to stop buying sanctioned Russian oil this fall. They did. ਅਸੀਂ ਉਹਨਾਂ ਨੂੰ ਹੁਕਮ ਕੀਤਾ ਵੀ ਬੰਦ ਕਰੋ ਰੂਸ ਤੋਂ ਤੇਲ ਖਰੀਦਣਾ, ਔਰ ਉਹਨਾਂ ਨੇ ਐਨ ਜਿਹੜੇ ਨੇ ਉਹ ਗੋਡੇ ਟੇਕ ਕੇ ਮੱਥਾ ਟੇਕ ਕੇ ਉਹਨਾਂ ਨੇ ਕਿਹਾ ਜੀ ਹਜ਼ੂਰ ਸਾਡੇ ਮਾਈ ਬਾਪ, ਨਹੀਂ ਅਸੀਂ ਉਹ ਬੰਦ ਕਰਤਾ। They were going to substitute it with US oil. ਉਹਨਾਂ ਨੇ ਸਾਡੇ ਨਾਲ ਇਕਰਾਰ ਕੀਤਾ ਵੀ ਅਸੀਂ ਰੂਸ ਤੋਂ ਨਹੀਂ ਖਰੀਦਾਂਗੇ, ਅਸੀਂ ਹੁਣ ਅਮਰੀਕਾ ਦਾ ਤੇਲ ਲਵਾਂਗੇ। ਬਟ ਟੂ ਈਜ਼ ਦਾ ਟੈਂਪਰਰੀ ਗੈਪ ਆਫ ਆਇਲ ਅਰਾਊਂਡ ਦਾ ਵਰਲਡ, ਵੀ ਹੈਵ ਗਿਵਨ them permission to accept Russian oil. ਹੁਣ ਕਿਉਂਕਿ ਅਜੇ ਗੈਪ ਹੈ, ਅਮਰੀਕਨ ਆਇਲ ਦਾ ਪਹੁੰਚਣ 'ਚ ਵਕਤ ਲੱਗੇਗਾ, ਇਸ ਲਈ ਅਸੀਂ ਉਹਨਾਂ ਨੂੰ ਜਿਹੜਾ ਉਹ ਇਜਾਜ਼ਤ ਦੇ ਦਿੱਤੀ ਹੈ ਕਿ ਵੀ ਉਹ 30 ਦਿਨਾਂ ਦੇ ਲਈ ਅਗਲੇ ਜਿਹੜਾ ਆਲਰੇਡੀ ਜਹਾਜ਼ ਸ਼ਿਪਮੈਂਟ ਆ ਰਹੀ ਹੈ, ਪਾਣੀਆਂ ਦੇ ਵਿੱਚ ਖੜੀ ਹੈ, ਉਹਨੂੰ ਉਹ ਲੈ ਸਕਦੇ। ਵੀ ਹੈਵ ਗਿਵਨ them permission to accept Russian oil. We may unsanction other Russian oil. ਪਰ ਉਸ ਤੋਂ ਬਿਨਾਂ ਅਸੀਂ ਜਿਹੜਾ ਹੈ ਉਹ ਹੋਰ ਕੋਈ ਇਹਨਾਂ ਨੂੰ ਮੌਕਾ ਨਹੀਂ ਦਿਆਂਗੇ। ਔਰ ਫਿਰ ਉਹਨਾਂ ਨੇ ਕਿਹਾ ਕਿ ਜੀ ਦੇਖੋ there are hundreds of millions of sanctioned barrels of crude on the water, and in a sense by unsanctioning them the treasury can create supply. ਕਿ ਅਸੀਂ ਉਹਨਾਂ ਨੂੰ ਕਿਹਾ ਵੀ ਕੋਈ ਨਹੀਂ ਤੁਸੀਂ 30 ਦਿਨਾਂ ਲਈ ਖਰੀਦੋ, and we are looking at that. We are going to keep a cadence of announcing measures to bring relief to the market during this conflict. ਕਿ ਵੀ ਅਸੀਂ ਜਿਹੜਾ ਉਹ ਕ੍ਰਾਈਸਿਸ ਨਾ ਹੋਏ ਆਇਲ ਦਾ, ਇਸ ਲਈ ਅਸੀਂ ਇਹ ਰਾਹਤ ਦਿੱਤੀ ਹੈ ਇਹਨੂੰ, ਅਸੀਂ ਜਿਹੜਾ ਉਹ ਇਸ ਲਈ ਅਸੀਂ ਇਹਨਾਂ ਨੂੰ 30 ਦਿਨ ਦੀ ਜਿਹੜੀ ਹੈ ਉਹ ਰਾਹਤ ਦਿੱਤੀ ਹੈ। ਹੁਣ ਇਸ ਦੇ ਉੱਤੇ ਹੀ ਐਨਰਜੀ ਸੈਕਟਰੀ ਮਿਸਟਰ ਕ੍ਰਿਸ ਰਾਈਟ ਨੇ ਅੱਗੋਂ ਆਪਣਾ ਐਕਸ ਦੇ ਉੱਤੇ ਲਿਖਿਆ ਫਰਾਈਡੇ, United States is allowing our friends in India to take the Russian oil already on ships around Southern Asia, refine it and move the stocks into the market quickly in order to ensure a flowing supply and ease pressure amid the ongoing US-Israel war against Iran. ਕਿ ਵੀ ਅਸੀਂ ਜਿਹੜਾ ਉਹ ਇੰਡੀਆ ਨੂੰ ਰਾਹਤ ਦੇ ਦਿੱਤੀ ਹੈ। ਹੁਣ ਇਹਦੇ ਤੇ ਦੋ ਚੀਜ਼ਾਂ, ਔਰ ਇਹਦੇ ਤੇ ਬਿਲਕੁਲ ਠੀਕ ਆਪੋਜੀਸ਼ਨ ਨੇ ਵੀ ਸਵਾਲ ਚੁੱਕਿਆ ਹੈ। ਉਹਨਾਂ ਨੇ ਕਿਹਾ, ਕਾਂਗਰਸ ਨੇ ਕਿਹਾ US allowing quote unquote India to buy Russian oil is humiliating, says Congress. ਉਹਨਾਂ ਨੇ ਕਿਹਾ ਵੀ ਇਹ ਇੰਡੀਆ ਜਿਹੜਾ ਆਪਣੀ ਸਟ੍ਰੈਟੇਜਿਕ ਇੰਡੀਪੈਂਡੈਂਸ ਦੀ ਗੱਲ ਕਰਦਾ ਸੀ, ਇਹ ਬਿਲਕੁਲ ਗੋਡੇ ਟੇਕ ਦਿੱਤੇ ਨੇ। ਔਰ ਈਵਨ ਉਹਨਾਂ ਦਾ ਜਿਹੜਾ ਐਸ ਜੈਰਾਮ ਹੈ, cowardly and compromised. Congress slams government after US gave India permission remark ਕਿ ਜੀ ਅਸੀਂ ਪਰਮਿਸ਼ਨ ਦੇ ਦਿੱਤੀ ਹੈ ਇੰਡੀਆ ਨੂੰ ਵੀ 30 ਦਿਨ ਲਈ ਤੁਸੀਂ
ਜਿਹੜੀ ਹੈ ਇਹਨੂੰ ਖਰੀਦ ਸਕਦੇ ਹੋ। ਔਰ ਤੁਸੀਂ ਇਹ ਜਦੋਂ ਮੈਂ ਬੀਜੇਪੀ ਦੀ ਇਹਦੇ ਤੇ ਸਟੇਟਮੈਂਟ ਦੇਖ ਹੁਣ ਆਪੋਜੀਸ਼ਨ ਦਾ ਤਾਂ ਠੀਕ ਕਹਿਣਾ ਵੀ ਤੁਸੀਂ ਇੰਡੀਪੈਂਡੈਂਟ ਮੁਲਕ ਹੋ, 1 ਬਿਲੀਅਨ 400 ਮਿਲੀਅਨ ਦਾ ਵਾਸ਼ਿੰਗਟਨ ਤੁਹਾਨੂੰ ਪਰਮਿਸ਼ਨ ਦੇ ਰਿਹਾ, ਤੁਸੀਂ ਕਹਿ ਰਹੇ ਹੋ ਕਿ ਜੀ ਵਾਹ ਵਾਹ ਵਾਹ। ਔਰ ਬੀਜੇਪੀ ਨੇ ਐਗਜ਼ੈਕਟਲੀ ਉਹੀ ਕਿਹਾ, success of Prime Minister Modi's strategic oil diplomacy. BJP hails 30-day US waiver to purchase Russian oil. ਇਹ ਦੇਖੋ ਜੀ ਮੋਦੀ ਜੀ ਦੀ ਕਿੰਨੀ ਕਾਮਯਾਬੀ ਹੈ ਕਿ ਉਹਨਾਂ ਨੇ ਗੱਲਬਾਤ ਕੀਤੀ ਤੇ 30 ਦਿਨ ਦੀ ਸਾਨੂੰ ਰਾਹਤ ਮਿਲ ਗਈ। ਕਿੰਨਾ ਮੋਦੀ ਜੀ ਕਿੰਨੇ ਮਹਾਨ ਨੇ ਔਰ ਇਹ ਕਿੰਨਾ ਪਾਰਟ ਹੈ। ਔਰ ਜਿਵੇਂ ਰਸ਼ੀਆ ਨੇ ਇਸ ਦੇ ਉੱਤੇ ਚੁੱਪੀ ਧਾਰ ਲਈ ਹੈ, ਰਸ਼ੀਆ ਵਿਲ ਨਾਟ ਡਿਸਕਲੋਜ਼ ਡਾਟਾ ਔਨ ਇਟਸ ਕਰੂਡ ਐਕਸਪੋਰਟ ਟੂ ਇੰਡੀਆ। ਪਰ ਅੱਜ ਇੱਕ ਹੋਰ ਐਕਸਪਰਟ ਮਿਸਟਰ ਜੱਜ ਨੇ ਟਾਕ ਸ਼ੋਅ ਦੇ ਹੋਸਟ ਵੈਰੀ ਕਲੋਜ਼ ਟੂ ਟਰੰਪ ਐਂਡ ਆਲ, ਉਹਦੇ 'ਚੋਂ ਕਹਿ ਰਿਹਾ ਸੀ ਵੀ ਰਸ਼ੀਆ ਨੇ ਦੇਣਾ ਤਾਂ ਮੰਨ ਲਿਆ, ਪਰ ਜਿਵੇਂ ਇਹਨਾਂ ਨੇ ਅਮਰੀਕਾ ਸਾਹਮਣੇ ਗੋਡੇ ਟੇਕੇ ਨੇ, ਰਸ਼ੀਆ ਨੇ ਕਿਹਾ ਵੀ ਅੱਗੇ ਤਾਂ ਜਿਹੜੇ $60 ਕਰੂਡ ਆਇਲ ਬੈਰਲ ਤੁਹਾਨੂੰ ਅਸੀਂ ਕੰਸੈਸ਼ਨ 'ਚ $55 ਦੀ ਦੇ ਰਿਹਾ ਸੀ, ਹੁਣ ਅਸੀਂ $70 ਦੀ ਦੇਵਾਂਗੇ। ਸੋ ਰਸ਼ੀਆ ਨੇ ਵੀ, ਔਰ ਕ੍ਰੈਮਲਿਨ ਸਪੋਕਸਮੈਨ Dmitry Peskov comments came hours after U.S. Treasury Secretary Scott Bessent said Washington has issued a temporary 30-day waiver to allow Indian refineries to purchase Russian oil. और उन्होंने कहा कि Russia will not disclose the data on crude oil export to India and keep it secret from too many ill wishers, said Kremlin. उन्होंने कहा एक well wisher होता है, एक ill wisher होता है। उन्होंने कहा भी ना ये ਜਿਹੜਾ ਅਸੀਂ ਜਿਹੜਾ ਨਹੀਂ ਦੇਵਾਂਗੇ। ਹਾਲਾਂਕਿ ਕੁਝ ਜਿਹੜੇ ਸੋਰਸਿਸ ਨੇ ਉਹ ਇਹ ਕਹਿ ਰਹੇ ਨੇ ਕਿ ਬਈ ਰਸ਼ੀਆ ਦੇ ਕੋਲ ਐਬਿਲਿਟੀ ਹੈ ਟੂ ਡਿਲੀਵਰ 22 ਮਿਲੀਅਨ ਬੈਰਲਸ ਆਫ ਕਰੂਡ ਇਨ ਅ ਵੀਕ। ਹੁਣ ਇੰਡੀਆ ਨੂੰ ਵੀ ਹੋਏਗਾ ਕਿ ਇਹਨਾਂ 30 ਦਿਨਾਂ 'ਚ ਜਿੰਨਾ ਲਿਆ ਜਾਂਦਾ ਲੈ ਲਓ। ਹੁਣ ਇਹ ਹੈ ਹਾਂ ਇੱਕ ਆਪਣੇ ਆਪ ਨੂੰ ਵਿਸ਼ਵ ਗੁਰੂ ਕਹਿਣ ਵਾਲੇ ਈਰਾਨ ਦੇ ਮੁੱਦੇ ਦੇ ਉੱਤੇ ਜੁੱਤੀਆਂ, ਆਇਲ ਤੁਸੀਂ ਲੈਣਾ, ਪੈਸੇ ਦੇਣੇ ਨੇ, ਕਿੱਥੋਂ ਕਿੰਨਾ ਤੁਸੀਂ ਦੇਖ ਰਹੇ ਹੋ। ਔਰ ਇਹ ਜਦੋਂ ਇਹ ਕਿਹਾ ਜਾਂਦਾ ਹੈ ਕਿ ਭਾਈ ਬਿਲਕੁਲ ਲੰਮੇ ਪੈ ਗਏ ਨੇ, ਹੁਣ ਇਹਦੇ ਬਿਹਾਈਂਡ ਕੀ ਹੈ? ਐਪਸਟੀਨ ਫਾਈਲਸ ਤੱਕ ਮਹਿਦੂਦ ਹੈ, ਅਡਾਨੀ ਹੈ, ਸਿੱਖ ਫੈਕਟਰ ਨਾਲ ਕੋਈ ਕੰਪਰੋਮਾਈਜ਼ ਕਰਵਾਉਣ ਦੀ ਲਾਈਨ ਹੈ। ਇਹ ਵਕਤ ਦੱਸੇਗਾ। ਇਸ ਵੇਲੇ ਅਸੀਂ ਜਿਹੜਾ ਵੀ ਆਰ ਕੀਪਿੰਗ ਆਵਰ ਫਿੰਗਰਸ ਕ੍ਰੋਸਡ। ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਸਵਾਥ ਲੈਣ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।